ਸਲਾਮ ਅਲੈਕੁਮ ਵੀਰੋ। ਇਹ ਜਦੋਂ ਸ਼ੇਖ ਰੋਹਿਲ ਅਸਗਰ ਸਾਹਿਬ ਦਾ ਅਜਮਲ ਜਾਮੀ ਨਾਲ ਕਲਿੱਪ ਜਿਹੜਾ ਹੈ ਉਹ ਵਾਇਰਲ ਹੋਇਆ, ਤੇ ਉਦੋਂ ਕੁਝ ਦੋਸਤ ਜਿਹੜੇ ਸਾਡੇ ਵੀਰ ਨੂਨ ਲੀਗ ਤੋਂ ਤਾਲੁਕ ਰੱਖਦੇ ਸਨ ਉਹ ਪਰੇਸ਼ਾਨ ਸਨ, ਕਿਉਂਕਿ ਹਰ ਤਰ੍ਹਾਂ ਦੇ ਕਮੈਂਟਸ ਆ ਰਹੇ ਸਨ ਸ਼ੇਖ ਸਾਹਿਬ ਦੇ ਖਿਲਾਫ। ਉਹ ਕੁਝ ਵੀਰਾਂ ਮੈਨੂੰ ਰਿਕੁਐਸਟ ਕੀਤੀ ਕਿ ਮੈਂ ਸ਼ੇਖ ਸਾਹਿਬ ਨਾਲ ਗੱਲ ਕਰਾਂ ਔਰ ਉਹਨਾਂ ਨੂੰ ਕਹਾਂ ਕਿ ਇਹਦੇ 'ਤੇ ਮੌਕਫ ਦਿਓ ਆਪਣਾ। ਮੈਂ ਖੈਰ ਸ਼ੇਖ ਸਾਹਿਬ ਨੂੰ ਫ਼ੋਨ ਕੀਤਾ ਔਰ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਹਾ ਜੀ ਇਹ ਇਸ ਤਰ੍ਹਾਂ ਇੱਕ ਪਬਲਿਕ ਓਪੀਨੀਅਨ ਬਣ ਰਹੀ ਤੁਹਾਡੇ ਖਿਲਾਫ, ਅਤੇ ਉਹਦਾ ਮੈਨੂੰ ਉਹਨਾਂ ਅਬਰਪਟਲੀ ਇਹ ਜਵਾਬ ਦਿੱਤਾ ਕਿ ਮੈਨੂੰ ਕੀ ਫ਼ਰਕ ਪੈਂਦਾ। ਖੈਰ ਮੈਂ ਕਿਹਾ ਫਿਰ ਵੀ ਤੁਸੀਂ ਦੇਖੋ ਕਿ ਤੁਸੀਂ ਅਗਰ ਉਹ ਇੱਕ ਰੇਟਿੰਗ ਵਾਲਾ ਪ੍ਰੋਗਰਾਮ ਹੈ, ਰੇਟਿੰਗ ਵਾਲਾ ਐਂਕਰ ਹੈ, ਅਤੇ ਉਹਨੇ ਤੁਹਾਡੀ ਗੱਲ ਵੀ ਪੂਰੀ ਮੁੱਦਾ ਵੀ ਸਾਹਮਣੇ ਨਹੀਂ ਆਉਣ ਦਿੱਤਾ ਅਤੇ ਉਹਨੇ ਗੱਲ ਨਹੀਂ ਕਰਨ ਦਿੱਤੀ, ਅਤੇ ਮੈਂ ਚਾਹੁੰਦਾ ਕਿ ਤੁਸੀਂ ਖੁੱਲ੍ਹ ਕੇ ਗੱਲ ਕਰੋ ਸਾਡੇ ਨਾਲ ਆ ਕੇ ਔਰ ਆਪਣਾ ਇੱਕ ਜਿਹੜਾ ਵਾਜ਼ੇ ਤੌਰ 'ਤੇ ਇੱਕ ਮੁਕੰਮਲ ਬਿਆਨ ਦਿਓ ਕਿ ਤੁਸੀਂ ਇੰਝ ਆਖਿਆ ਅਤੇ ਕਿਉਂ ਆਖਿਆ। ਖੈਰ ਉਹਨਾਂ ਮੈਨੂੰ ਕਿਹਾ ਕਿ ਮੈਂ ਆਡੀਓ 'ਤੇ ਤੁਹਾਨੂੰ ਗੱਲ ਕਰ ਲਾਂਗਾ, ਲੇਕਿਨ ਇਹ ਫਿਰ ਮੈਂ ਜਦੋਂ ਉਹਨਾਂ ਨੂੰ ਕਾਲ ਕੀਤੀ 2 ਵਾਰੀ ਅਤੇ ਕਾਲ ਅਟੈਂਡ ਨਹੀਂ ਹੋਈ ਉਹਨਾਂ ਵੱਲੋਂ। ਬਹਰਹਾਲ ਮੈਂ ਇਹੀ ਸੋਚਿਆ ਕਿ ਉਹਨਾਂ ਜਦੋਂ ਕਹਿ ਦਿੱਤਾ ਹੈ ਕਿ ਮੈਨੂੰ ਕੀ ਫ਼ਰਕ ਪੈਂਦਾ, ਅਤੇ ਫਿਰ ਮੈਂ ਹੁਣ ਬਾਰ ਉਹਨਾਂ ਨੂੰ ਇਸ ਚੀਜ਼ 'ਤੇ ਇਸਰਾਰ ਕਿਉਂ ਕਰਾਂਗੇ ਜੀ। ਤੁਸੀਂ ਜ਼ਰੂਰ ਹੀ ਸਾਨੂੰ ਆਪਣਾ ਓਪੀਨੀਅਨ ਦਿਓ। ਅਸੀਂ ਕਿਹੜਾ ਕੋਈ ਕੋਈ ਨਿਊਜ਼ ਚੈਨਲ ਚਲਾ ਰਹੇ ਹਾਂ, ਅਸੀਂ ਤਾਂ ਆਪਣੀ ਇੱਕ ਇੰਡੀਪੈਂਡੈਂਟ ਤਹਿਰੀਕ ਚਲਾ ਰਹੇ ਹਾਂ ਜਿਹਦਾ ਕਿਸੇ ਜਮਾਤ ਨਾਲ ਕੋਈ ਤਾਲੁਕ ਨਹੀਂ। ਨਾ ਤਾਂ ਸਾਨੂੰ ਨੂਨ ਲੀਗ ਦੀ ਪਰਵਾਹ ਹੈ, ਨਾ ਨੂਨ ਲੀਗ ਦੀ ਕਿਆਦਤ ਦੀ ਪਰਵਾਹ ਹੈ, ਨਾ ਪੀਪਲਸ ਪਾਰਟੀ ਦੀ ਕਿਆਦਤ ਦੀ ਪਰਵਾਹ ਹੈ, ਨਾ ਪੀਪਲਸ ਪਾਰਟੀ ਦੀ ਪਰਵਾਹ ਹੈ। ਇਸੇ ਤਰ੍ਹਾਂ ਨਾ ਹੀ ਸਾਨੂੰ PTI ਦੀ ਪਰਵਾਹ ਹੈ ਜਾਂ ਉਹਨਾਂ ਦੀ ਕਿਆਦਤ ਦੀ ਪਰਵਾਹ ਹੈ। ਥੋੜ੍ਹੇ ਦਿਨ ਪਹਿਲੇ ਫਿਰਦੌਸ ਆਸ਼ਿਕ ਅਵਾਨ ਦਾ ਜਿਹੜੀ ਐਪੀਸੋਡ ਹੋਈ ਸੀ, ਮੈਂ ਉਹਦੇ 'ਤੇ ਵੀ ਫਿਰਦੌਸ ਆਸ਼ਿਕ ਅਵਾਨ ਦੀ ਵੀ ਹਮਾਇਤ ਕੀਤੀ ਸੀ। ਅਸੀਂ ਸਾਹਿਬ ਰਾਏ ਲੋਕ ਹਾਂ, ਆਪਣੀ ਰਾਏ ਰੱਖਦੇ ਹਾਂ, ਨਾ ਤੇ ਸ਼ੇਖ ਸਾਹਿਬ ਨੂੰ ਸਾਥੋਂ ਕੋਈ ਲਾਲਚ ਹੋ ਹੀ ਨਹੀਂ ਸਕਦਾ। ਜ਼ਾਹਿਰ ਹੈ ਉਹਨਾਂ ਨੂੰ, ਉਹ ਆਪ ਵੱਡੇ ਬੰਦੇ ਨੇ, ਅਤੇ ਸਾਨੂੰ ਵੀ ਉਹਨਾਂ ਤੋਂ ਕੋਈ ਲਾਲਚ ਨਹੀਂ। ਸੱਚੀ ਜਿਹੜੀ ਗੱਲ ਹੈ, ਕੋਈ ਐਸੀ ਨਾ ਉਹਨਾਂ ਕੋਲੋਂ ਸ਼ਾਬਾਸ਼ੀ ਚਾਹੀਦੀ ਨਾ ਥਪਕੀ ਚਾਹੀਦੀ। ਸਾਡੇ 'ਚ ਰੱਤ ਇੰਝ ਦੀ ਏ, ਖੂਨ ਇੰਝ ਦਾ ਹੈ ਕਿ ਅਸੀਂ ਹੱਕ ਸੱਚ ਦੀ ਗੱਲ ਨਾਲ ਔਰ ਪ੍ਰਿੰਸੀਪਲ ਸਟਾਂਸ ਨਾਲ ਹੀ ਟੁਰਨੇ ਆ, ਅਸੂਲ ਨਾਲ ਹੀ ਖਲੋਨੇ ਆ। ਔਰ ਮੈਂ ਇਹ ਸਮਝਣਾ ਕਿ ਪੂਰੀ ਨੂਨ ਲੀਗ ਨੂੰ ਤੁਸੀਂ ਪੰਜਾਬ ਦੁਸ਼ਮਣ ਜਮਾਤ ਆਖ ਸਕਦੇ ਹੋ, ਔਰ ਇਸੇ ਤਰ੍ਹਾਂ ਲਾਈਕਵਾਈਜ਼ ਬਾਕੀ ਜਮਾਤਾਂ ਨੂੰ ਵੀ ਆਖ ਸਕਦੇ ਹੋ, ਲੇਕਿਨ ਸ਼ੇਖ ਰੋਹਿਲ ਅਸਗਰ ਨੂੰ ਤੁਸੀਂ ਪੰਜਾਬ ਦੁਸ਼ਮਣ ਨਹੀਂ ਆਖ ਸਕਦੇ। ਇਹ ਮੈਂ ਅਗਰ ਆਖਾਂਗਾ ਤਾਂ ਮੈਂ ਫਿਰ ਝੂਠ ਬੋਲਾਂਗਾ, ਔਰ ਇਹਦੇ 'ਚ ਫਿਰ ਮੇਰਾ ਆਪਣਾ ਜ਼ਮੀਰ ਹੀ ਮੈਨੂੰ ਮੁਲਾਮਤ ਕਰੇਗਾ, ਕਿਉਂਕਿ ਮੈਂ ਜਾਣਦਾ ਕਿ ਉਹ ਬਾਕੀ ਨੂਨ ਲੀਗ ਹੈ ਇਸ ਤਰ੍ਹਾਂ ਦੀ ਕਿ ਉਹ ਆਪਣੇ ਮਫਾਦਾਤ ਦੀ ਖਾਤਰ, ਹਰ ਚੀਜ਼ ਦੀ ਖਾਤਰ ਉਹ ਇੱਕ ਮੁਤਾਲਿਆ ਪਾਕਿਸਤਾਨੀ ਜੀ ਜਮਾਤ ਹੈ, ਜਿਹਦੇ ਵਾਸਤੇ ਪੰਜਾਬ ਜਾਂ ਪੰਜਾਬੀ ਕਲਚਰ ਜਾਂ ਪੰਜਾਬੀ ਜ਼ੁਬਾਨ ਕੋਈ ਅਹਿਮੀਅਤ ਨਹੀਂ ਰੱਖਦੀ। ਪਰ ਇਹ ਬੰਦਾ ਕਿ ਜਿਹੜਾ ਰੱਤਾ ਲਾਚਾ ਪਾ ਕੇ ਫਖਰ ਮਹਿਸੂਸ ਕਰਦਾ ਹੋਵੇ, ਨੈਸ਼ਨਲ ਅਸੈਂਬਲੀ ਪਹੁੰਚ ਜਾਂਦਾ ਹੋਵੇ, ਜਾਂ ਜਿਹੜਾ ਬੰਦਾ ਇਹ ਆਖੇ ਕਿ ਮੈਂ ਪੰਜਾਬੀ ਬੋਲਣ 'ਚ ਕੰਫਰਟੇਬਲ ਫੀਲ ਕਰਨਾ, ਅਤੇ ਫਿਰ ਉਹਦੇ ਖਿਲਾਫ ਅਗਰ ਤੁਸੀਂ ਇਤਜਾਜ ਕਰਦੇ ਹੋ ਤਾਂ ਇਹ ਇੱਕ ਅਹਿਮਕਾਨਾ ਗੱਲ ਹੈ। ਗੱਲ ਸਮਝਣੀ ਚਾਹੀਦੀ ਹੈ। ਦਾਨਿਸ਼ ਰੱਬ ਨੇ ਦਿੱਤੀ ਸਾਨੂੰ ਸਾਰਿਆਂ ਨੂੰ, ਉਹਨੂੰ ਸਮਝ ਕੇ ਗੱਲ ਕਰਨੀ ਚਾਹੀਦੀ ਹੈ, ਔਰ ਉਹਦੇ ਮੁਤਾਬਕ ਹੀ ਗੱਲ ਕਰਨੀ ਚਾਹੀਦੀ ਹੈ, ਔਰ ਉੱਥੋਂ ਆਪਣੀ ਰਾਏ ਬਣਾ ਕੇ ਗੱਲ ਕਰਨੀ ਚਾਹੀਦੀ, ਬਜਾਏ ਇਸ ਦੇ ਕਿ ਰੇਟਿੰਗ ਦੇ ਭੁੱਖੇ ਐਂਕਰਾਂ ਪਿੱਛੇ ਲੱਗ ਕੇ ਜਿਹੜੇ ਅੱਧੀ ਗੱਲ ਅਗਲੇ ਦੀ ਫੜ ਕੇ ਅਤੇ ਉਸ ਤੋਂ ਬਾਅਦ ਆਪੇ ਹੀ ਬੋਲੀ ਜਾਂਦੇ ਨੇ, ਅਗਲੇ ਦੀ ਪੂਰੀ ਗੱਲ ਵੀ ਨਹੀਂ ਸੁਣਦੇ। ਜਾਂ ਫਿਰ ਉਹ ਕਿ ਜਿਹੜੇ ਜਿਨ੍ਹਾਂ ਨੂੰ ਏਜੰਡਾ ਦਿੱਤਾ ਜਾਂਦਾ ਹੈ ਪਸੇ ਪਰਦਾ ਕੂਤਾਂ ਵੱਲੋਂ ਕਿ ਇਸ ਬੰਦੇ ਦੇ ਖਿਲਾਫ ਕੈਂਪੇਨ ਚਲਾਓ ਔਰ ਮੁਹਿੰਮ ਚਲਾਓ। ਹੁਣ ਟੋਟਰੂ ਅਗਰ ਹੈ ਨੇ, ਇਹ ਇਵੇਂ ਹੀ ਹੈ ਸ਼ੇਖ ਸਾਹਿਬ ਦੇ ਖਿਲਾਫ ਗੱਲ ਕਰਨੀ ਜਿਵੇਂ ਅਸੀਂ ਕਹਿ ਦਈਏ ਕਿ ਹਸਨ ਮੁਰਤਜ਼ਾ ਵੀ ਇੰਝ। ਸੋ ਇੰਝ ਨਹੀਂ ਹੈ। ਜੇ ਹਸਨ ਮੁਰਤਜ਼ਾ ਪੰਜਾਬੀ ਬੋਲਦਾ ਹੈ ਔਰ ਬੜੇ ਮਾਣ ਨਾਲ ਬੋਲਦਾ ਹੈ, ਸ਼ੇਖ ਸਾਹਿਬ ਵੀ ਬੋਲਦੇ ਨੇ, ਠੀਕ ਹੈ, ਲੇਕਿਨ ਜੇ ਅਸੀਂ ਇੰਝ ਆ ਕੇ ਇਹ ਇੰਝ ਬਿਲਕੁਲ ਉਹ ਜਿਹੜੇ ਮੁਫਤੀ ਫਤਵੇ ਜਾਰੀ ਕਰਦੇ ਨੇ, ਫਤਵਾ ਫੈਕਟਰੀਆਂ ਖੋਲ੍ਹ ਕੇ ਬੈਠੇ ਲੋਕ, ਉਹਨਾਂ ਦੀ ਤਰ੍ਹਾਂ ਅਸੀਂ ਫਤਵੇਬਾਜ਼ੀ ਸ਼ੁਰੂ ਕਰ ਦਿਆਂਗੇ। ਇੱਕ ਸਿੱਧਾ ਸਟ੍ਰੇਟ ਫਾਰਵਰਡ ਬਲੰਟ ਜਿਹਾ ਬੰਦਾ ਹੈ, ਝਟਕਾ ਬੰਦਾ ਹੈ, ਉਹਨੇ ਗੱਲ ਕੀਤੀ। ਉਹਦੇ 2 ਪਹਿਲੂ ਨੇ। ਇੱਕ ਤਾਂ ਸਿੱਧੀ ਸਾਦੀ ਗੱਲ ਇਹ ਵੇ ਕਿ ਪੂਰੀ ਨੂਨ ਲੀਗ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਹ ਪੰਜਾਬ ਦੁਸ਼ਮਣ ਹੈ, ਪਰ ਸ਼ੇਖ ਰੋਹਿਲ ਅਸਗਰ ਨਹੀਂ। ਇਹ ਤਾਂ ਮੁਖਤਸਰ ਜੀ ਗੱਲ ਹੈ। ਹੁਣ ਜਿਹੜੀ ਡੂੰਘੀ ਗੱਲ ਔਰ ਸਮਝਣ ਵਾਲੀ ਗੱਲ ਹੈ, ਜਿਹੜੀ ਐਕੈਡੈਮਿਕ ਡਿਬੇਟ ਹੈ, ਉਹ ਇਹ ਵੇ ਕਿ ਦੁਨੀਆ ਦੀ ਕਿਹੜੀ ਜ਼ੁਬਾਨ, ਕਿਹੜਾ ਕਲਚਰ ਹੈ ਜਿਹਦੇ ਵਿੱਚ ਗੱਲ ਹੀ ਨਹੀਂ। ਕੋਈ ਵੀ ਅਵਾਮੀ ਜ਼ੁਬਾਨ ਹੋਏਗੀ ਉਹਦੇ ਵਿੱਚ ਗੱਲ ਹੀ ਹੋਏਗੀ।
ਡਰਾਮਾ ਫਿਲਮ ਇਹ ਲਿਟਰੇਚਰ ਦੀਆਂ ਆਲਾ ਤਰੀਨ ਫਾਰਮਸ ਨੇ, ਸ਼ਾਇਰੀ ਤੋਂ ਵੀ ਉੱਤੇ ਚਲੀਆਂ ਜਾਂਦੀਆਂ ਨੇ। ਕਿਆ ਅੰਗਰੇਜ਼ੀ ਫਿਲਮਾਂ 'ਚ ਤੁਸੀਂ ਵੇਖਦੇ ਨਹੀਂ ਹੋ? ਉਹ ਸਕ੍ਰਿਪਟ ਹੁੰਦਾ ਹੈ, ਉਹ ਰਾਈਟਰਸ ਦਾ ਲਿਖਿਆ ਹੁੰਦਾ ਹੈ, ਡਰਾਮਿਆਂ ਦੇ ਵਿੱਚ ਹੁੰਦਾ ਹੈ। ਤੁਹਾਨੂੰ ਆਪਣੇ ਕਲਾਸੀਕਲ ਅਦਬ ਦੇ ਵਿੱਚ ਗਾਲਾਂ ਮਿਲ ਜਾਣਗੀਆਂ। ਐਸਾ ਨਹੀਂ ਹੈ। ਮਤਲਬ ਇਹ ਤੁਸੀਂ ਸਿਰਫ ਇੱਕ ਉਹ ਬਣਾਇਆ ਹੈ ਕਿ ਇੱਕ ਆਪੋਜੀਸ਼ਨ ਦੀ ਜਮਾਤ ਹੈ, ਇਹਦੇ 'ਤੇ ਤੁਹਾਨੂੰ ਹਕੂਮਤੀ ਸਪੋਰਟ ਮਿਲ ਜਾਏਗੀ, ਜਾਂ ਕੋਈ ਜਿਹੜੇ ਸਾਡੇ ਹੈ ਨੇ ਦਰਪਰਦਾ ਕੁਵਤਾਂ ਉਹਨਾਂ ਦੀ ਸਪੋਰਟ ਮਿਲ ਜਾਏਗੀ, ਤੇ ਠੀਕ ਹੈ, ਉਹਦੇ 'ਤੇ ਤੁਸੀਂ ਲੱਗੇ ਰਹੋ। ਸਾਡਾ ਜ਼ਮੀਰ ਤਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਅਸੀਂ ਤਾਂ ਬੜੇ ਇਸ ਮਾਮਲੇ 'ਚ ਸਿੱਧੇ ਹਾਂ ਕਿ ਅਸੀਂ ਇੰਜ ਦੀ ਕੋਈ ਜਿਹੜੀ ਹੈ ਉਹ ਹੈਲਪ ਨਹੀਂ ਲੈਣੀ ਕਿ ਜਿਹੜੀ ਜਿਹਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਅਗਰ ਕੋਈ ਇੱਕ ਬੰਦਾ ਪੰਜਾਬੀ ਕਲਚਰ ਨੂੰ ਫਖਰ ਨਾਲ ਓਨ ਕਰਦਾ ਹੈ ਔਰ ਕਹਿੰਦਾ ਹੈ ਕਿ ਮੈਂ ਕੰਫਰਟੇਬਲ ਫੀਲ ਕਰਦਾ ਪੰਜਾਬੀ ਬੋਲ ਕੇ, ਜਾਂ ਪੰਜਾਬੀ ਲਾਚਾ ਕੁਰਤਾ ਪਾ ਕੇ, ਜਾਂ ਧੋਤੀ ਪਾ ਕੇ, ਜਾਂ ਖੁੱਸਾ ਪਾ ਕੇ, ਤੇ ਅਸੀਂ ਉੱਥੋਂ ਹੀ ਸ਼ੁਰੂ ਹੋ ਜਾਈਏ। ਜਿਸ ਜ਼ੁਬਾਨ 'ਚ ਗਾਲ ਨਹੀਂ ਹੈ ਉਹ ਤਾਂ ਜ਼ੁਬਾਨ ਹੀ ਨਹੀਂ, ਜਿਸ ਕਲਚਰ 'ਚ ਗਾਲ ਨਹੀਂ ਉਹ ਕਲਚਰ ਹੀ ਨਹੀਂ। ਉਹਨੂੰ ਤਾਂ ਇਰਤਕਾ ਦੀ ਲੋੜ ਹੈ, ਉਹਨੂੰ ਇਵੋਲਵ ਹੋਣ ਦੀ ਲੋੜ ਹੈ, ਉਹਨੂੰ ਐਵੋਲੂਸ਼ਨ ਦੀ ਲੋੜ ਹੈ। ਦੇਖੋ, ਗਾਲ ਤੁਹਾਡੇ ਬੁਨਿਆਦੀ ਐਕਸਪ੍ਰੈਸ਼ਨ ਦਾ ਹਿੱਸਾ ਹੈ। ਜਦੋਂ ਜ਼ੁਬਾਨ ਇਵੋਲਵ ਹੋਈ ਸੀ ਹਜ਼ਾਰਾਂ ਸਾਲ ਪਹਿਲੇ, ਕਈ ਹਜ਼ਾਰ ਸਾਲ ਪਹਿਲੇ, ਉਹਦੇ ਨਾਲ ਹੀ ਗਾਲ ਵੀ ਇਵੋਲਵ ਹੋਈ ਸੀ। ਗੁੱਸੇ ਔਰ ਖੁਸ਼ੀ ਦੇ ਦੋਵੇਂ ਜਿਹੜੇ ਐਕਸਪ੍ਰੈਸ਼ਨ ਨੇ ਉਹ ਨਾਲ ਹੀ ਜ਼ੁਬਾਨ ਦੇ ਨਾਲ ਇਵੋਲਵ ਹੋਏ ਸਨ। ਤੁਸੀਂ ਗੁੱਸੇ ਦਾ ਇਜ਼ਹਾਰ ਕਰਨਾ ਹੁੰਦਾ ਕਿਸੇ ਵੀ ਜ਼ੁਬਾਨ 'ਚ, ਤੇ ਅਵਾਮੀ ਜਦੋਂ ਜ਼ੁਬਾਨਾਂ ਹੁੰਦੀਆਂ ਨੇ, ਜਿਹੜੀਆਂ ਅਸਲ ਹਕੀਕੀ ਜ਼ੁਬਾਨਾਂ ਹੁੰਦੀਆਂ ਨੇ, ਬਨਾਵਟੀ ਨਹੀਂ ਹੁੰਦੀਆਂ, ਉਹਨਾਂ 'ਚ ਗਾਲ ਆਉਂਦੀ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਇੱਕ ਜਿਹੜਾ ਇਸ ਸਟੈਚਰ ਦਾ ਬੰਦਾ ਹੈ, ਇਸ ਕੱਦ ਦਾ ਹੈ, ਜਾਂ ਉਹ ਨੁਮਾਇੰਦਾ, ਅਵਾਮੀ ਨੁਮਾਇੰਦਾ ਹੈ, ਉਹਨੂੰ ਜ਼ਿਆਦਾ ਬਿਹਤਰ ਉਹਦੇ ਵਾਸਤੇ ਹੈ ਕਿ ਉਹ ਲੋਕਾਂ ਨੂੰ ਇਹਦੇ ਤੋਂ ਹਟਾਏ। ਲੇਕਿਨ ਇਹ ਤੁਸੀਂ ਕਹੋ ਕਿ ਇਹ ਹੈ ਹੀ ਇੱਕ ਮਤਲਬ ਹੋਣੀ ਨਹੀਂ ਚਾਹੀਦੀ ਜਾਂ ਹੁੰਦੀ ਨਹੀਂ ਹੈ, ਇਹ ਤਾਂ ਹਰ ਕਲਚਰ ਦਾ ਹਿੱਸਾ ਹੈ, ਤਾਂ ਗੈਰ ਫਿਤਰੀ ਗੱਲ ਹੈ। ਤੇ ਤੁਸੀਂ ਫਿਤਰਤ 'ਤੇ ਪਾਬੰਦੀ ਤਾਂ ਨਹੀਂ ਲਾ ਸਕਦੇ, ਜਾਂ ਰੋਕ ਤਾਂ ਨਹੀਂ ਲਾ ਸਕਦੇ, ਫਿਤਰਤ ਨੂੰ ਰੋਕ ਤਾਂ ਨਹੀਂ ਸਕਦੇ। ਹਾਂ, ਤੁਸੀਂ ਇੱਕ ਮੈਸੇਜ, ਮੈਂ ਵੀ ਪਿਛਲੇ ਦਿਨਾਂ ਇੱਕ ਮੈਸੇਜ ਕੀਤਾ, ਟਵੀਟ ਕੀਤੀ ਕਿ ਜਿਹੜੇ ਘਟੀਆ ਲਤੀਫੇ ਨੇ, ਇਹ ਮੈਂ ਹੱਥ ਜੋੜ ਕੇ ਬੇਨਤੀ ਹੁਣ ਵੀ ਕਰਦਾ ਕਿ ਇੰਜ ਦੇ ਲਤੀਫੇ ਜਿਹੜੇ ਟਿਕਟੋਕ ਦੇ ਲਤੀਫੇ ਨੇ, ਔਰ ਬਹੁਤ ਹੀ ਬਲੋ ਦਾ ਬੈਲਟ ਔਰ ਫੋਸ਼ ਕਿਸਮ ਦੇ ਲਤੀਫੇ ਔਰ ਪੰਜਾਬੀ 'ਚ, ਇਹ ਤੁਸੀਂ ਨਾ ਸ਼ੇਅਰ ਕਰੋ। ਇਹ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ। ਔਰ ਮੈਂ ਸਮਝਦਾ ਕਿ ਜਿਹੜਾ ਵੀ ਬੰਦਾ ਕਿਸੇ ਸਾਥੋਂ ਉੱਤੇ ਬੈਠਾ ਹੈ, ਸਾਡੇ ਤੋਂ ਜ਼ਿਆਦਾ ਉਹਦੀ ਫੋਲੋਇੰਗ ਹੈ, ਉਹਨੂੰ ਇਹ ਵਾਲੀ ਮੈਸੇਜਿੰਗ ਕਰਨੀ ਚਾਹੀਦੀ ਹੈ। ਕੌਮ ਦੀ ਅਖਲਾਕੀ ਤਰਬੀਅਤ ਲੀਡਰਾਂ ਦਾ ਕੰਮ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਖਲਾਕੀ ਤਰਬੀਅਤ ਕਰਨ। ਲੇਕਿਨ ਅਗਰ ਇੱਕ ਬੰਦਾ ਇਹ ਗੱਲ ਕਰਕੇ ਤੇ ਨਾਲ ਇਹ ਕਹਿ ਰਿਹਾ ਕਿ ਮੈਂ ਕੰਫਰਟੇਬਲ ਫੀਲ ਕਰ ਰਿਹਾ, ਤੇ ਇਹਦਾ ਮਤਲਬ ਹੈ ਉਹ ਪੰਜਾਬੀ ਨੂੰ ਆਪਣੀ ਪ੍ਰਾਈਡ ਸਮਝਦਾ। ਹੁਣ ਜਿਹੜਾ ਬੰਦਾ ਪ੍ਰਾਈਡ ਸਮਝਦਾ ਪਿਆ ਪੰਜਾਬੀ ਨੂੰ, ਉਹਦੇ ਤੁਸੀਂ ਪਿੱਛੇ ਪੈ ਗਏ ਹੋ ਲਲਾ ਕਰਕੇ ਕਿ ਇਹਦੇ ਤੁਹਾਨੂੰ ਕੋਈ ਸ਼ਾਬਾਸ਼ੀ ਮਿਲ ਜਾਏਗੀ ਜਾਂ ਤੁਹਾਡਾ ਕੋਈ ਇੰਟਰਸਟ ਨਿਕਲ ਆਏਗਾ। ਸੋ ਸੌਰੀ, ਮੈਂ ਤਾਂ ਇਸ ਕਿਸਮ ਦੇ ਇਤਜਾਜ ਦਾ ਹਾਮੀ ਨਹੀਂ ਹਾਂ ਜਿਹਦੇ ਵਿੱਚ ਮੁਨਾਫਕਤ ਹੋਏ, ਜਿਹਦੇ ਵਿੱਚ ਝੂਠ ਹੋਏ। ਗਾਲ ਹਰ ਮੁਆਸ਼ਰੇ ਦਾ ਹਿੱਸਾ ਹੈ। ਲਾਲੂ ਖੇਤ 'ਚ ਚਲੇ ਜਾਓਗੇ, ਇੰਟੀਰੀਅਰ ਸਿੰਧ 'ਚ ਚਲੇ ਜਾਓਗੇ, ਇੰਟੀਰੀਅਰ ਬਲੋਚਿਸਤਾਨ 'ਚ, ਤੁਸੀਂ UP-CP ਦੀ ਲਖਨਊ ਦੇ ਬਾਜ਼ਾਰਾਂ 'ਚ ਚਲੇ ਜਾਓਗੇ, ਗਾਲ ਤੁਹਾਨੂੰ ਹਰ ਜਗ੍ਹਾ ਮਿਲੇਗੀ। ਅਵਾਮੀ ਜ਼ੁਬਾਨਾਂ ਦੇ ਵਿੱਚ ਜਿੱਥੇ ਅਵਾਮ ਹੋਏਗੀ ਉੱਥੇ ਇਹ ਚੱਲੇਗਾ। ਲਿਹਾਜ਼ਾ ਇੱਕ ਆਦਮੀ ਜਿਹੜਾ ਰੇਅਰ ਹੈ, ਪੂਰੀ ਜਮਾਤ 'ਚ ਆਪਣੀ ਤਰਸ ਦਾ ਇਕਲੌਤਾ ਬੰਦਾ ਹੈ, ਉਹਦੇ ਖਿਲਾਫ ਪੰਜਾਬੀ ਅਗਰ ਕੋਈ ਨੈਸ਼ਨਲਿਸਟ ਇਹਦਾ ਇਤਜਾਜ ਕਰੇਗਾ ਤਾਂ ਕਮ ਅਜ਼ ਕਮ ਪੰਜਾਬ ਨੈਸ਼ਨਲ ਮੂਵਮੈਂਟ ਉਹਦਾ ਸਾਥ ਨਹੀਂ ਦੇਗੀ। ਅਸੀਂ ਤਾਂ ਇਹਦੀ ਮੁਖਾਲਫਤ ਹੀ ਕਰਾਂਗੇ। ਅਸੀਂ ਸਮਝਦੇ ਹਾਂ ਕਿ ਇਹ ਗੈਰ ਦਾਨਿਸ਼ਮੰਦਾਨਾ ਕਦਮ ਹੈ। ਤੁਸੀਂ ਇੰਜ ਦਾ ਕੰਮ ਕਰਕੇ ਫਿਰ ਉਹੀ ਕਰੋਗੇ ਕਿ ਫਿਰ ਜਿਨ੍ਹਾਂ ਰਾਏ ਅਹਿਮਦ ਖਾਨ ਖਲ ਸ਼ਹੀਦ ਦੇ ਜਿਨ੍ਹਾਂ ਦੇ ਦਾਦੇ ਬਾਬੇ ਮਰਵਾਇਆ ਸੀ ਮੁਖਬਰੀਆਂ ਕਰਕੇ, ਫਿਰ ਉਹ ਹੀ ਚੌਧਰੀ ਰਹਿਣ ਪੰਜਾਬ ਦੇ, ਅਤੇ ਫਿਰ ਉਹ ਚੀਜ਼ ਠੀਕ ਨਹੀਂ। ਹਾਂ, ਤੁਸੀਂ ਨੂਨ ਲੀਗ ਦੇ ਖਿਲਾਫ ਇਤਜਾਜ ਕਰਨਾ ਚਾਹੁੰਦੇ ਹੋ, ਜ਼ਰੂਰ ਕਰੋ। ਨੂਨ ਲੀਗ ਕਸੂਰਵਾਰ ਹੈ, ਨੂਨ ਲੀਗ ਮੁਜਰਮ ਹੈ ਪੰਜਾਬ 'ਚ ਪੰਜਾਬੀ ਨਾ ਲੱਗਣ ਦੇਣ ਦੀ। ਉਹ ਅਕਸਰੀਤੀ ਜਮਾਤ ਸੀ ਇੱਥੋਂ ਦੀ, ਉਹਨੇ 2/3 ਮੈਜੋਰਟੀਆਂ ਲਈਆਂ ਇੱਥੇ, ਉਹਦਾ ਫਰਜ਼ ਬਣਦਾ ਸੀ ਕਿ ਉਹ ਇੱਥੇ ਪੰਜਾਬੀ ਦਾ ਨਫਾਜ਼ ਕਰਦੀ, ਲੇਕਿਨ ਉਹਨੇ ਅਹਿਸਾਨ ਫਰਾਮੋਸ਼ੀ ਕੀਤੀ, ਉਸ ਵੋਟਰ ਦੀ ਅਹਿਸਾਨ ਫਰਾਮੋਸ਼ੀ ਕੀਤੀ। ਜਾਣੇ ਅਣਜਾਣੇ ਜਿਹਦੀ ਜ਼ੁਬਾਨ 173 ਸਾਲ ਤੋਂ ਖੁੱਸੀ ਹੋਈ ਹੈ, ਉਹ ਬੰਦਾ ਜਿਹੜਾ ਹੈ
ਉਹ ਕਈ ਡਿਮਾਂਡ ਕਰ ਸਕਦਾ, ਜਿਹਦੇ ਪਿਓ ਦਾਦੇ ਨੇ ਵੀ ਨੂੰ ਵੀ ਪੰਜਾਬੀ ਨਹੀਂ ਪੜ੍ਹਾਈ ਗਈ ਹੋਈ, ਉਹ ਕਈ ਡਿਮਾਂਡ ਕਰ ਸਕਦਾ ਸੀ। ਇਹ ਇਹਨਾਂ ਦਾ ਫਰਜ਼ ਸੀ ਕਿ ਪੰਜਾਬੀਆਂ ਨੂੰ ਉਹਨਾਂ ਦੀ ਮਾਂ ਬੋਲੀ ਮੋੜ ਦੇ, ਇਸ ਕੂੰਗੀ ਧਰਤੀ ਦੀ ਜ਼ੁਬਾਨ ਉਹਨਾਂ ਨੂੰ ਮੋੜ ਦੇ। ਇਹ ਬਤੌਰ ਜਮਾਤ ਨੂਨ ਲੀਗ ਹਕੀਕਤਨ ਇਸ ਗੱਲ ਦੀ ਮੁਜਰਮ ਹੈ, ਲੇਕਿਨ ਸ਼ੇਖ ਰੋਹੇਲ ਅਸਗਰ ਬਾਰੇ ਇਹ ਗੱਲ, ਇਹਦੇ 'ਤੇ ਕਮ ਅਜ਼ ਕਮ ਮੈਂ ਨਹੀਂ ਮੰਨਦਾ। ਇਹ ਬਿਲਕੁਲ ਹੀ ਇੱਕ ਲੋ ਇੰਟਲੈਕਟ ਵਾਲੀ ਗੱਲ ਹੈ ਕਿ ਤੁਸੀਂ ਇਤਜਾਜ ਸ਼ੇਖ ਰੋਹੇਲ ਅਸਗਰ ਖਿਲਾਫ ਕਰੋ। ਤੁਸੀਂ ਕਰਨਾ ਹੈ ਮੀਆਂ ਨਵਾਜ਼ ਸ਼ਰੀਫ ਦੇ ਖਿਲਾਫ ਕਰ ਲਓ, ਬਤੌਰ ਆਸਫ ਜ਼ਰਦਾਰੀ ਦੇ ਖਿਲਾਫ ਕਰ ਲਓ, ਇਮਰਾਨ ਖਾਨ ਦੇ ਖਿਲਾਫ ਕਰ ਲਓ, ਤਿੰਨੇ ਹੀ ਪੰਜਾਬ ਵੰਡਣ 'ਤੇ ਰਾਜ਼ੀ ਨੇ। ਲਿਹਾਜ਼ਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੱਖਰੀ ਡਿਬੇਟਸ ਨੇ, ਲੇਕਿਨ ਇੰਜ ਸਿੰਗਲ ਆਊਟ ਕਰਨਾ ਐਸੇ ਬੰਦੇ ਨੂੰ ਕਿ ਜਿਹੜਾ ਪੰਜਾਬੀ ਨੂੰ ਆਪਣਾ ਫਖਰ ਸਮਝਦਾ ਔਰ ਕਹਿੰਦਾ ਹੈ ਕਿ ਪੰਜਾਬੀ ਵਿੱਚ ਮੈਂ ਕੰਫਰਟੇਬਲ ਫੀਲ ਕਰਨਾ, ਉਹਦੇ ਖਿਲਾਫ ਇਤਜਾਜ ਨਾਮਨਜ਼ੂਰ।